ਕੀ ਹਾਲ ਆ? ਤਬੀਅਤ ਠੀਕ ਆ? ਹੋਰ ਸੁਣਾਓ, ਇਹ ਕੀ ਕਰਦੇ ਹੋ ਅੱਜ ਕੱਲ? ਪਾਲਣ ਦਾ ਕੰਮ ਕਰ ਰਿਹਾ। ਕਿੱਦਾਂ ਕੰਮ ਕਰ ਕਿੱਦਾਂ ਜਾ ਰਿਹਾ? ਬਸ ਗੁਜ਼ਾਰਾ ਹੀ ਹੋ ਰਿਹਾ। ਗੁਜ਼ਾਰਾ ਕੀ ਦਿਹਾੜੀ ਸ਼ੜੀ ਚੱਲ ਰਹੀ ਹੈ? ਦਿਹਾੜੀ ਸਾਡੀ 800 ਰੁਪਏ ਚੱਲਦੀ ਸੀ ਅਲਹਮਦੁਲਿਲਾ। ਅੱਛਾ ਤੇ ਜਾਣ ਦਾ ਸਾਡਾ ਤੇਲ ਦਾ ਖਰਚਾ 400-500 ਰੁਪਏ ਨਿਕਲ ਜਾਂਦਾ। ਅੱਛਾ ਉੱਥੇ ਰੋਟੀ ਦਾ 200 ਰੁਪਏ ਨਿਕਲ ਜਾਂਦਾ। ਬਾਕੀ ਪਿੱਛੇ 100-200 ਰੁਪਏ ਬਚਦਾ। ਅੱਛਾ ਉਹਦੇ ਹਿਸਾਬ ਨਾਲ ਤੁਸੀਂ ਆਪ ਦੱਸੋ ਕੀ ਗੁਜ਼ਾਰਾ। ਠੇਕੇਦਾਰ ਕਿਦਾਂ ਦੇ ਤੁਹਾਡੇ? ਕਿੱਥੇ ਕੰਮ ਚੱਲ ਰਿਹਾ ਤੁਹਾਡਾ? ਠੇਕੇਦਾਰ ਯਾਰ ਸਾਡੇ ਐਵੇਂ ਦੇ ਆ। ਅੱਛਾ ਸਾਡੀ ਜ਼ਮੀਨ ਕੋਈ ਮਿਲ ਜਾਂਦੀ ਆ, ਠੀਕ ਹੋ ਗਿਆ, ਨਹੀਂ ਮਿਲਦੀ। ਸਹੀ ਹੋ ਗਿਆ। ਉਹ ਗੁਜ਼ਾਰਾ ਹੋ ਰਿਹਾ। ਨਹੀਂ ਮਹੀਨੇ ਦਾ ਕਿੰਨਾ ਕਮਾ ਲੈਂਦੇ? ਮਹੀਨੇ ਦਾ ਇਹ ਸਮਝਾ ਖਰਚਾ ਕੱਢ ਗਿਆ ਨਾ। ਹਾਂਜੀ 8-9 ਹਜ਼ਾਰ ਰੁਪਏ। 8-9 ਉਹ ਫਿਰ ਕਿੱਦਾਂ ਖਰਚਾ ਪੂਰਾ ਕਰਦੇ ਹੋ ਘਰ ਦਾ? ਤੁਹਾਡਾ ਆਪਣੇ ਦੇ ਲੋ। ਅੱਛਾ ਹੋਰ ਅਲਹਮਦੁਲਿਲਾ ਕੰਮ ਕਾਰ ਠੇਕੇਦਾਰ ਪੈਸੇ ਟਾਈਮ ਤੇ ਦੇ ਰਹੇ ਨਹੀਂ ਦੇ ਰਹੇ? ਅੱਛਾ ਕੋਈ ਜੁਮਰਾਤ ਮਿਲ ਗਏ ਨਹੀਂ ਤਾਂ ਫਿਰ ਦੂਸਰੀ ਜੁਮਰਾਤ ਮਿਲ ਜਾਂਦੀ ਹੈ। ਮੈਂ ਲਾਰਾ ਲਾਉਂਦਾ ਰਹਿੰਦਾ, ਮਿਲਦੀ ਹੈ ਨਹੀਂ ਹਜੇ। ਹੁਣ ਕਿੱਥੇ ਕੰਮ ਕਰ ਚੱਲਦਾ ਪਿਆ? ਹੁਣ ਕਿੱਥੇ ਚੱਲ ਰਿਹਾ? ਹੁਣ ਅਸੀਂ ਕਰਦੇ ਮੈਂ ਅਲਹਮਦੁਲਿਲਾ ਮਲਕਪੁਰ। ਜਦੋਂ ਠੇਕੇਦਾਰ ਪੈਸੇ ਨਹੀਂ ਦਿੰਦੇ ਤੁਸੀਂ ਹੋਰ ਕੰਮ ਸ਼ੁਰੂ ਕਰ ਲਓ ਕੋਈ। ਹੋਰ ਯਾਰ ਕੋਸ਼ਿਸ਼ ਬੜੀ ਕੀਤੀ ਆ। ਅੱਛਾ ਤੇ ਲੱਭਦੇ ਫਿਰਦੇ ਕੰਮ ਲੱਭਦਾ ਕੋਈ ਨਹੀਂ ਪਿਆ। ਜ਼ਿਮੀਦਾਰਾਂ ਨੇ ਤਾਂ ਸ਼ੁਰੂ ਕਰ ਲਓ ਆਪਣਾ ਕੋਈ। ਜ਼ਿੰਮੇਦਾਰ ਜ਼ਮੀਨ ਹੋਵੇ ਤਾਂ ਕਰਾਂਗੇ ਯਾਰ। ਠੇਕੇ ਤਾਂ ਜ਼ਮੀਨ ਲਿਆਉਂਦੇ ਆ। ਠੇਕੇ ਦਾ ਕਿੱਥੇ ਘਰ ਦਾ ਗੁਜ਼ਾਰਾ ਮਸਤੀ ਹੋ ਰਿਹਾ। ਅੱਛਾ ਬਸ ਯਾਰ ਹੁਣ ਕੀ ਕਰ ਸਕਦੇ ਹਾਂ। ਠੇਕੇਦਾਰ ਕਿੱਥੇ ਦੇ? ਇੰਤਜ਼ਾਰ ਤੇ ਆਪਣੇ ਮਾਸ਼ਾਅੱਲਾ ਰਿੰਗਿਆ ਖਾਂਦੇ ਜੀ। ਅੱਛਾ ਅੱਛੇ ਆ ਜਾਂ ਕਿਦਾਂ ਦੇ ਆ? ਬਸ ਸਾਡੇ ਤਾਂ ਵਾਸਤੇ ਨਾ ਅੱਛਾ ਨਾ ਪੂਰਾ ਹੀ ਆ। ਅੱਗੇ ਈਦ ਆ ਰਹੀ ਹੈ, ਈਦ ਵਾਸਤੇ ਕੁਰਬਾਨੀ ਵਗੈਰਾ ਕੁਝ? ਈਦ ਆ ਰਹੀ ਹੈ, ਤੁਹਾਡੇ ਸਾਹਮਣੇ ਆ। ਸਾਡਾ ਠੇਕੇਦਾਰ ਐਵੇਂ ਦਾ ਗੁਜ਼ਾਰਾ ਤਾਂ ਕੁਝ ਵੀ ਨਹੀਂ ਹੋ ਰਿਹਾ। ਅੱਛਾ ਈਦ ਦਾ ਮਾਸ਼ਾਅੱਲਾ ਹੈ, ਸਾਰਾ ਸਮਾਨ ਲੈਣਾ ਰਾਸ਼ਨ ਸਾਰਾ ਲੈਣਾ ਵਾ? ਰਾਸ਼ਨ ਸਾਰਾ ਲੈਣਾ। ਉਹਦੀ ਕੁਰਬਾਨੀ ਵਾਸਤੇ ਕੋਈ ਪਤਾ ਨਹੀਂ ਹੈ ਜੀ।